ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 8 ਸਤੰਬਰ 2014 23 ਭਾਦੂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈ ਹਾਂ ਡਾਕਟਰ ਸਾਹਿਬ ਈਮੇਲ 'ਚ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਵੀਕਐਂਡ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜੇ ਪਿਛਲੇ ਦਿਨਾਂ 'ਚ ਕਸ਼ਮੀਰ ਵਾਦੀ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਵੀ ਭਾਰੀ ਮੀਂਹ ਕਰਕੇ ਹੜ੍ਹ ਆਏ ਨੇ ਜੀ। ਕਸ਼ਮੀਰ ਦੇ ਵਿੱਚ ਤਾਂ ਚਨਾਬ, ਜੇਹਲਮ, ਤਵੀ ਦਰਿਆ ਬਹੁਤ ਜ਼ਿਆਦਾ ਚੜ੍ਹੇ ਨੇ, ਸੈਂਕੜਿਆਂ ਲੋਕ ਮਾਰੇ ਗਏ ਨੇ, ਹਜ਼ਾਰਾਂ ਜਿਹੜੇ ਨੇ ਉਹ ਥਾਂ ਥਾਈ ਫਸੇ ਹੋਏ ਨੇ ਜੀ। ਈਵਨ ਇਹ ਵੀ ਰਿਪੋਰਟਾਂ ਨੇ ਕਿ ਜਿਹੜੇ ਮਿਲਟਰੀ ਜਾਂ ਜਿਹੜੇ ਰਾਹਤ ਕਰਮੀ ਨੇ ਜਿਹੜੇ ਉਹਨਾਂ ਨੂੰ ਕੱਢਣ ਦੇ ਲਈ ਗਏ ਜੀ, ਉਹ ਵੀ ਉੱਥੇ ਜਾ ਕੇ ਫਸ ਗਏ। ਔਰ ਕਸ਼ਮੀਰ ਦਾ ਬਹੁਤ ਹਿੱਸਾ ਜਿਸ ਦੇ ਵਿੱਚ ਸ੍ਰੀਨਗਰ ਵੀ ਸ਼ਾਮਲ ਹੈ, ਜੰਮੂ ਵੀ ਸ਼ਾਮਲ ਹੈ, 4 ਚੁਫੇਰੇ ਪਾਣੀ ਜਿਹੜਾ ਹੈ ਉਸ ਨੇ ਲੋਕਾਂ ਦਾ ਜੀਵਨ ਕੀ ਉਹ ਕਮਿਊਨੀਕੇਸ਼ਨ ਸਾਰੀ ਜਿਹੜੀ ਹੈ, ਟੈਲੀਫੋਨਸ ਡੈਡ ਪਏ ਨੇ, ਕੋਈ ਕਮਿਊਨੀਕੇਸ਼ਨ ਨਹੀਂ ਹੈ ਜੀ। ਔਰ ਬਹੁਤ ਮੰਦਹਾਲੀ ਹੈ। ਔਰ ਅਸੀਂ ਇਹ ਸਮਝਦੇ ਹਾਂ ਵੀ ਇਸ ਪਾਸੇ ਵੀ ਔਰ ਜਿਹੜਾ ਦੂਸਰੇ ਪਾਸੇ ਪਾਕਿਸਤਾਨ ਦੇ ਵਿਚਲਾ ਆਜ਼ਾਦ ਕਸ਼ਮੀਰ ਹੈ ਉਸ ਦੇ ਵਿੱਚ ਵੀ ਹਾਲਾਤ ਬਦਤਰ ਨੇ। ਚੰਗੀ ਗੱਲ ਹੈ ਕਿ ਇਸ ਬਾਰੇ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਹੈਲਪ ਦੀ ਆਫਰ ਵੀ ਕੀਤੀ, ਪਰ ਅਜੇ ਤਾਂ ਜੋ ਖਬਰਾਂ ਸਾਹਮਣੇ ਨੇ ਜਾਂ ਜਿਸ ਤੋਂ ਮੈਨੂੰ ਲੱਗਦਾ ਹੈ ਕਿ ਇਹ ਕੋਈ ਵੈਲ ਇਕੁਇਪਡ ਹੀ ਨਹੀਂ ਸੀ ਗਵਰਨਮੈਂਟ, ਸੈਂਟਰ ਗਵਰਨਮੈਂਟ, ਕਿ ਉਹ ਇਸ ਕਿਸਮ ਦੀ ਕਿਸੇ ਵੀ ਟ੍ਰੈਜਡੀ ਦੇ ਨਾਲ ਨਿਬੜ ਸਕੇ। ਬੇਸ਼ੱਕ 1000 ਕਰੋੜ ਸੈਂਟਰ ਗਵਰਨਮੈਂਟ ਨੇ ਦਿੱਤਾ ਹੈ ਜੰਮੂ ਕਸ਼ਮੀਰ ਰਾਹਤ ਐਫਰਟਸ ਦੇ ਲਈ ਜੀ, ਲੇਕਿਨ ਜੋ ਖਬਰਾਂ ਨੇ ਉਹ ਦੱਸਦੀਆਂ ਨੇ ਵੀ ਲੋਕਾਂ ਤੱਕ ਬਹੁਤ ਘੱਟ ਕੁਝ ਪਹੁੰਚਿਆ। ਔਰ ਆਉਣ ਵਾਲੇ ਦਿਨਾਂ 'ਚ ਜਿਵੇਂ ਦਰਿਆ ਲਗਾਤਾਰ ਜਿਵੇਂ ਤਵੀ ਹੈ ਉਹ ਵੀ ਚੜ੍ਹ ਰਿਹਾ, ਦੂਸਰੇ ਵੀ ਚੜ੍ਹ ਰਹੇ ਨੇ, ਭਾਵੇਂ ਅਗਲੇ 2-3 ਦਿਨ ਮੀਂਹ ਦੀਆਂ ਸੰਭਾਵਨਾਵਾਂ ਨਹੀਂ ਨੇ, ਸ਼ਾਇਦ ਉਸ ਨਾਲ ਥੋੜ੍ਹਾ ਬਚਾਅ ਹੋਏ, ਪਰ ਜੇ ਪਿੱਛੋਂ ਗਲੇਸ਼ੀਅਰ ਪਿਘਲਦੇ ਨੇ, ਪਿੱਛੋਂ ਪਾਣੀ ਆ ਰਿਹਾ ਦਰਿਆਵਾਂ 'ਚ ਔਰ ਇਹ ਬਿਲਕੁਲ ਅਸਤ ਵਿਅਸਤ ਹੈ। ਇੱਕ ਪਾਸੇ ਇਹ ਹਕੂਮਤ ਜਿਹੜੀ ਆਪਣੇ ਆਪ ਨੂੰ ਸੁਪਰ ਪਾਵਰ ਔਰ ਪਤਾ ਨਹੀਂ ਕੀ ਇਹ ਦਾਅਵੇ ਕਰਦੇ ਨੇ, ਇਹਨਾਂ ਦੇ ਲਈ ਕੋਈ ਜਿਹੜੀ ਹੈ ਇਸ ਕਿਸਮ ਦੀ ਸਿਚੁਏਸ਼ਨ ਨੂੰ ਨਾਲ ਨਿਬੜਨ ਲਈ ਕੋਈ ਮੈਕੈਨਿਜ਼ਮ ਨਹੀਂ ਹੈ। ਅਸੀਂ ਉੱਤਰਾਖੰਡ ਦੇ ਵਿੱਚ ਜਦੋਂ ਪਿੱਛੇ ਕਲਾਊਡ ਬਰਸਟ ਹੋਇਆ ਔਰ ਹੜ੍ਹ ਆਏ, ਕਿਵੇਂ ਹਜ਼ਾਰਾਂ ਜਾਨਾਂ ਗਈਆਂ, ਕਿੰਨੀ ਤਬਾਹੀ ਹੋਈ, ਪਰ ਅਸੀਂ ਸਮਝਦੇ ਹਾਂ ਵੀ ਇਸ ਗੱਲ ਨੂੰ ਵੀ ਹੁਣ ਲਗਭਗ ਸਾਲ ਬੀਤ ਗਿਆ। ਇਹਦੇ ਬਾਵਜੂਦ ਇਹਨਾਂ ਨੇ ਕੋਈ ਸਬਕ ਨਹੀਂ ਸਿੱਖਿਆ, ਕੋਈ ਸੈਂਟਰ ਲੈਵਲ 'ਤੇ ਇਸ ਕਿਸਮ ਦਾ ਕੋਈ ਐਫੀਸ਼ੀਐਂਟ ਸਿਸਟਮ ਇਨ ਪਲੇਸ ਨਹੀਂ ਹੈ ਜਿੱਥੇ ਤੁਸੀਂ ਲੋਕਾਂ ਨੂੰ ਫੌਰਨ ਜਿਹੜਾ ਹੈ ਉਹਨਾਂ ਤੱਕ ਪਹੁੰਚ ਕਰੋ, ਉਹਨਾਂ ਨੂੰ ਸੇਫ ਥਾਵਾਂ 'ਤੇ ਪਹੁੰਚਾਓ। ਸੋ ਅਸੀਂ ਜਿਹੜਾ ਹੈ ਉਹ ਅਰਦਾਸ ਹੀ ਕਰ ਸਕਦੇ ਹਾਂ ਜੀ। ਔਰ ਜਿਹੜੇ ਮੈਂ ਸਮਝਦਾ ਹਾਂ ਵੀ ਚਲੋ ਸਿੱਖ ਕੌਮ ਤਾਂ ਹਮੇਸ਼ਾ ਹੀ ਜੈਨਰਸ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇੱਕ ਚੰਗਾ ਰਾਈਟ ਅਵੇ ਸਟੈਪ ਲਿਆ ਹੈ ਕਿ ਉਹਨਾਂ ਨੇ ਭਾਰੀ ਮਾਤਰਾ ਦੇ ਵਿੱਚ ਕਣਕ, ਚਾਵਲ, ਘਿਓ, ਪੱਤੀ, ਦੂਸਰੀਆਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਉਹ 4-5 ਥਾਵਾਂ ਤੋਂ ਰਵਾਨਾ ਕੀਤੀਆਂ ਜੀ। ਔਰ ਅਸੀਂ ਸਮਝਦੇ ਹਾਂ ਵੀ ਬਾਹਰ ਬੈਠੀਆਂ ਸਾਡੀਆਂ ਜਿਹੜੀਆਂ ਹਿਊਮੈਨੀਟੇਰੀਅਨ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ, ਖਾਸ ਤੌਰ 'ਤੇ ਯੂਨਾਈਟਿਡ ਸਿੱਖਸ ਜੀ, ਉਹਨਾਂ ਨੂੰ ਵੀ ਇਹਨਾਂ ਰਾਹਤ ਕੰਮਾਂ ਦੇ ਵਿੱਚ ਫੌਰਨ ਇਨਵੋਲਵ ਹੋਣਾ ਚਾਹੀਦਾ ਔਰ ਵੱਧ ਤੋਂ ਵੱਧ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸੋ ਉਹ ਜਿਹੜੇ ਅੱਜ ਦੁੱਖ ਦੇ ਵਿੱਚ ਨੇ, ਸਭ ਕੁਝ ਕਈਆਂ ਦਾ ਤਬਾਹ ਹੋਇਆ ਹੈ, ਰੁੜ ਗਿਆ ਹੈ, ਕਈਆਂ ਦੇ ਪਰਿਵਾਰਾਂ ਦੇ ਜੀ, ਔਰ ਜਿਹੜੀਆਂ ਫੋਟੋਆਂ ਫਲੈਸ਼ ਹੁੰਦੀਆਂ ਉਹ ਜਿਸ ਕਿਸਮ ਦੀ ਦਇਆ ਕਰੁਣਾ ਉਹ ਸਾਰੇ ਮਾਹੌਲ 'ਚੋਂ ਨਿਕਲਦੀ ਹੈ ਜੀ, ਮੈਂ ਸਮਝਦਾ ਵੀ ਇਹ ਸਾਡੇ ਲਈ ਇੱਕ ਪੀੜ ਹੈ, ਦੁੱਖ ਹੈ ਜੀ, ਔਰ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਜੀ। ਵੀਕਐਂਡ ਅਸੀਂ ਵਰਜੀਨੀਆ, ਵਾਸ਼ਿੰਗਟਨ ਬੈਲਟ ਦੇ ਵਿੱਚ ਸੀ, 2-3 ਡਿਫਰੈਂਟ ਪ੍ਰੋਗਰਾਮ ਸਨ। ਸਾਡੇ ਬੜੇ ਕਰੀਬੀ ਮਿੱਤਰ, ਸਾਥੀ, ਸਹਿਯੋਗੀ ਸਰਦਾਰ ਬਲਵਿੰਦਰ ਸਿੰਘ ਚੱਠਾ ਜੀ, ਉਹਨਾਂ ਦੀ ਪੁੱਤਰੀ ਦਾ ਆਨੰਦ ਕਾਰਜ ਸੀ। ਪਰ ਉਸ ਤੋਂ ਬਿਨਾਂ ਇੱਕ ਜਿਹੜੀ ਟ੍ਰੈਜਡੀ ਵੀ ਪਿਛਲੇ ਦਿਨਾਂ 'ਚ ਵਰਜੀਨੀਆ ਦੀ ਆਪਣੇ ਸਿੱਖ ਭਾਈਚਾਰੇ 'ਚ ਹੋਈ। ਇੱਕ ਨੌਜਵਾਨ ਲੜਕਾ ਨਵਦੀਪ ਸਿੰਘ ਜਿਹੜਾ ਜਿਸ ਦਾ 3 ਸਾਲ ਦਾ ਬੱਚਾ ਹੈ, ਉਹ ਅਚਾਨਕ ਉਸ ਦੀ ਡੈਥ ਹੋਈ। ਉਹ ਵੀ ਪਰਿਵਾਰ ਬੜਾ ਜਿਹੜਾ ਧਾਰਮਿਕ ਕੰਮਾਂ ਦੇ ਵਿੱਚ ਦੂਸਰੇ 'ਚ ਸ਼ਮੂਲੀਅਤ ਰੱਖਦਾ ਜੀ। ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਗੁਰਦੁਆਰਾ ਸਿੰਘ ਸਭਾ ਬਰੈਡਿਕ ਰੋਡ ਸੀ ਜੀ, ਜਿਸ 'ਚ ਮੈਨੂੰ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ, ਸੰਗਤ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਮਿਲਿਆ ਜੀ। ਔਰ ਜਦੋਂ ਵੀ ਕੋਈ ਸ਼ੋਕ ਸਮਾਗਮ ਹੁੰਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਇਹ ਸਾਡੇ ਲਈ ਯਾਦ ਦਹਾਨੀ ਹੁੰਦੀ ਹੈ ਕਿ ਸਾਹਿਬ ਸੰਭਾਲੇ, ਪੰਧ ਨਿਹਾਲੇ,
ਅਸਾਂ ਵੀ ਉੱਥੇ ਜਾਣਾ ਜੀ ਕਿ ਅਲਟੀਮੇਟ ਜਿਹੜੀ ਟਰੂਥ ਹੈ ਉਸ ਤੋਂ ਅਸੀਂ ਬਹੁਤ ਵਾਰੀ ਪਾਸੇ ਜਾਣਾ ਚਾਹੁੰਦੇ ਹਾਂ, ਬਹੁਤ ਵਾਰੀ ਉਸ ਨੂੰ ਕਬੂਲਣਾ ਨਹੀਂ ਚਾਹੁੰਦੇ, ਜੀ ਪਰ ਇਹ ਜ਼ਿੰਦਗੀ ਦੀ ਹਕੀਕਤ ਹੈ। ਐਤਵਾਰ ਦਾ ਦੀਵਾਨ ਵਰਜੀਨੀਆ ਦੇ ਮੈਨੇਸਸ ਟਾਊਨ ਦੇ ਵਿੱਚ ਸਿੱਖ ਸੈਂਟਰ ਆਫ ਵਰਜੀਨੀਆ, ਉਹਨਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਕੀਤਾ ਹੋਇਆ ਸੀ, ਕਿਉਂਕਿ 6 ਸਤੰਬਰ ਨੂੰ ਉਹਨਾਂ ਦਾ ਸ਼ਹੀਦੀ ਦਿਨ ਸੀ। ਜੀ ਅਸੀਂ ਵੀ ਸ਼ੁੱਕਰਵਾਰ ਦਾ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਸੀ। ਸੋ ਸੰਗਤ ਦੇ ਨਾਲ, ਵੇਰਵੇ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ, ਭਾਈ ਦਿਲਾਵਰ ਸਿੰਘ, ਉਹਨਾਂ ਦੀ ਸ਼ਹਾਦਤ ਔਰ ਅੱਜ ਦੀ ਸਥਿਤੀ ਜਿਹੜੀ ਹੈ ਉਸ ਬਾਰੇ ਵਿਚਾਰ ਸਾਂਝੇ ਕਰਨ ਦਾ ਮੌਕਾ ਬਣਿਆ। ਜੀ ਮੇਰੇ ਲਈ ਹਮੇਸ਼ਾ ਹੀ ਜਿਹੜਾ ਵਾਸ਼ਿੰਗਟਨ ਵਰਜੀਨੀਆ ਲਾਈਕ ਗੋਇੰਗ ਬੈਕ ਟੂ ਹੋਮ ਹੁੰਦਾ, ਜੀ ਉੱਥੇ ਵੀ ਸੰਗਤ ਮਹਿਸੂਸ ਕਰਦੀ ਹੈ। ਉਹ ਸਗੋਂ ਬਹੁਤ ਵਾਰੀ ਇਹ ਕਹਿੰਦੇ ਨੇ, ਦੇਖਿਓ ਕਿਤੇ ਨਿਊਯਾਰਕ ਪੱਕੇ ਨਾ ਰਹਿ ਪਿਓ। ਜੀ ਮੈਂ ਕਿਹਾ ਨਹੀਂ, ਅਸੀਂ ਆਫਿਸ ਵਾਸ਼ਿੰਗਟਨ 'ਚ ਐਸਟੈਬਲਿਸ਼ ਕੀਤਾ ਹੋਇਆ ਹੈ। ਇਹ ਬੇਸ਼ੱਕ ਬੇਆਰਾਮੀ ਵੀ ਹੁੰਦੀ ਹੈ, ਕਿਉਂਕਿ ਸ਼ਟਲਿੰਗ ਸਵੇਰੇ ਸ਼ਾਮ, ਜੀ ਫਰਾਈਡੇ ਥਰੂ ਸੰਡੇ ਮੰਡੇ, ਇੱਕ ਕਾਫੀ ਹੈਸਲ ਹੈ। ਜੀ ਪਰ ਫਿਰ ਵੀ ਮੈਂ ਸਮਝਦਾ ਵੀ TV 84 ਵੀ ਸਾਡੀ ਇੱਕ ਰਿਸਪੌਂਸਿਬਿਲਿਟੀ ਵੀ ਹੈ। ਇਸ ਦੇ ਨਾਲ ਅਸੀਂ ਆਪਣੇ ਬਹੁਤ ਸਾਰੇ ਵਿਸ਼ਾਲ ਦਾਇਰੇ ਦੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਵੀ ਜੁੜੇ ਹਾਂ। ਜੀ ਸੋ ਮੁੱਖ ਤੌਰ ਤੇ ਇਹੀ ਵੀਕਐਂਡ ਦਾ ਰੁਝੇਵਾਂ ਸੀ। ਜੀ ਡਾਕਟਰ ਸਾਹਿਬ, ਕੋਈ ਸਿਆਸੀ ਮੁੱਦਾ? ਹਾਂ, ਸਿਆਸੀ ਮੁੱਦੇ ਦੇ ਕੰਟੈਕਸਟ 'ਚ ਦੋ ਇਸ਼ੂ ਮੇਰੇ ਸਾਹਮਣੇ ਨੇ ਜਿਹੜੇ ਵੀਕਐਂਡ ਜਾਂ ਪਿਛਲੇ ਦਿਨਾਂ ਦੀਆਂ ਹੈਪਨਿੰਗਸ ਨੇ। ਜੀ ਅਸੀਂ ਜਦੋਂ ਵੀ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅਸੀਂ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੀ ਗੱਲ ਕਰਦੇ ਹਾਂ, ਜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਸਵੈ ਨਿਰਣੇ ਦਾ ਹੱਕ ਜਾਂ ਆਤਮ ਨਿਰਣੇ ਦਾ ਹੱਕ। ਜੀ ਔਰ ਮੈਂ ਸਮਝਦਾ ਹਾਂ ਵੀ ਬੇਸ਼ੱਕ ਸਾਨੂੰ ਬ੍ਰਿਟਨ ਤੋਂ ਉਹਨਾਂ ਦੀ ਪੁਰਾਣੀ ਕਾਰਗੁਜ਼ਾਰੀ ਤੋਂ, ਜਿਵੇਂ ਉਹਨਾਂ ਨੇ ਸਿੱਖ ਰਾਜ ਖੋਇਆ ਧੋਖੇ ਦੇ ਨਾਲ, ਔਰ ਜਿਹੜਾ ਲੇਟੈਸਟ ਖਾਸ ਤੌਰ ਤੇ ਮਾਰਗਰੇਟ ਥੈਚਰ ਦਾ ਰੋਲ ਹੈ ਜੀ ਦਰਬਾਰ ਸਾਹਿਬ ਤੇ ਹਮਲੇ 'ਚ ਫਰਵਰੀ 84 'ਚ ਇੰਦਰਾ ਗਾਂਧੀ ਨਾਲ ਕੋਆਪਰੇਟ ਕਰਨਾ, ਉਸ ਤੇ ਸ਼ਿਕਵਾ ਵੀ ਹੈ। ਜੀ ਜੀ ਪਰ ਫਿਰ ਵੀ ਮੈਂ ਸਮਝਦਾ ਵੀ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਬ੍ਰਿਟਨ ਨੇ ਇਨਸਾਨੀ ਸਿਵਲਾਈਜੇਸ਼ਨ ਨੂੰ ਵੀ, ਬੇਸ਼ੱਕ ਕਾਨੂੰਨ ਦੇ ਹਵਾਲੇ ਨਾਲ ਉਹ ਮੈਗਨਾ ਕਾਰਟਾ ਹੋਏ, ਔਰ ਇੱਕ ਲੀਡ ਪ੍ਰੋਵਾਈਡ ਕੀਤੀ ਹੈ ਕੁਝ ਜਿਹੜੀਆਂ ਖਾਸ ਗੱਲਾਂ ਨੇ। ਜੀ ਔਰ ਜਿਹੜੀ ਗੱਲ ਦੇ ਉੱਤੇ ਮੈਂ ਚਰਚਾ ਕਰਨਾ ਚਾਹੁੰਦਾ, ਉਹ ਹੁਣ ਤੋਂ ਆਲਮੋਸਟ 2 ਹਫ਼ਤੇ ਬਾਅਦ 18 ਸਤੰਬਰ ਨੂੰ ਸਕਾਟਲੈਂਡ 'ਚ ਹੋਣ ਵਾਲਾ ਰੈਫਰੈਂਡਮ ਹੈ, ਜੀ ਜਿੱਥੇ 300 ਸਾਲ ਤੋਂ ਵੀ ਜ਼ਿਆਦਾ ਦੇ ਅਲਾਈਅੰਸ ਤੋਂ ਬਾਅਦ, ਲਗਭਗ 300 ਇਅਰਸ ਪਲੱਸ, ਸਕਾਟਸ ਨੇ ਫਾਈਨਲੀ, ਪਹਿਲਾਂ ਕਈ ਸਦੀਆਂ ਲੜਦੇ ਰਹੇ, ਪਰ ਫਿਰ ਉਹਨਾਂ ਨੇ ਦੇਖਿਆ ਵੀ ਇਹ ਬਹੁਤ ਤਾਕਤਵਰ ਨੇ, ਇਹਨਾਂ ਨਾਲ ਸਾਡਾ ਜ਼ੋਰ ਨਹੀਂ ਚੱਲ ਸਕਦਾ। ਜੀ ਉਹਨਾਂ ਨੇ ਬ੍ਰਿਟਿਸ਼ ਦੀਆਂ ਟਰਮਸ ਦੇ ਉੱਤੇ ਜਿਹੜਾ ਹੈ ਉਹ ਉਹਨੂੰ ਸਰੈਂਡਰ ਕਿਹਾ ਜਾ ਸਕਦਾ, ਇਲਹਾਕ ਕਿਹਾ ਜਾ ਸਕਦਾ, ਉਹ ਕਰ ਲਿਆ ਸੀ। ਪਰ ਉਹਨਾਂ ਦੇ ਵਿੱਚ ਜਿਹੜੀ ਹੈ, ਜਿਵੇਂ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ, ਬਰੇਵ ਹਾਰਟ ਫਿਲਮ ਇੱਕ ਆਈ ਜੀ ਬਾਲੀਵੁੱਡ ਦੀ, ਜਿਹਨੇ ਉਹਨਾਂ ਦੇ ਪੁਰਾਤਨ ਹਿਸਟਰੀ ਨੂੰ ਫਰੋਲਿਆ, ਔਰ ਲੋਕਾਂ ਦੇ ਵਿੱਚ ਜਿਹੜੀ ਹੈ ਇੱਕ ਨਵੀਂ ਚੇਤਨਾ ਸਕਾਟਸ ਦੇ ਵਿੱਚ ਆਈ। ਸਕਾਟਿਸ਼ ਨੈਸ਼ਨਲਿਸਟ ਪਾਰਟੀ ਜੀ ਹੋਣ ਦੇ ਵਿੱਚ ਆਈ। ਉਹਨਾਂ ਨੇ ਪਹਿਲਾਂ ਸਟੇਟ ਅਸੈਂਬਲੀ ਚੋਣਾਂ ਲੜੀਆਂ, ਥੋੜ੍ਹੀਆਂ ਵੋਟਾਂ ਮਿਲੀਆਂ, ਫਿਰ ਪਾਰਲੀਮੈਂਟ ਤੱਕ ਗਏ, ਔਰ ਹੁਣ ਇਸ ਵੇਲੇ ਉਹਨਾਂ ਦੀ ਸਕਾਟਲੈਂਡ ਦੇ ਵਿੱਚ ਸਰਕਾਰ ਹੈ। ਔਰ ਉਹਨਾਂ ਨੇ ਫਾਈਨਲੀ, ਜਿਵੇਂ ਉਹਨਾਂ ਦਾ ਪ੍ਰੈਸ਼ਰ ਜਾਂ ਦੂਸਰਾ ਬਣਿਆ, ਔਰ ਇਹ ਬ੍ਰਿਟਨ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਮੇਨ ਸਟ੍ਰੀਮ ਜਿਹੜੀ ਲੀਡਰਸ਼ਿਪ ਸੀ ਬ੍ਰਿਟਨ ਦੀ, ਉਹਨਾਂ ਨੇ ਸਮਝੌਤਾ ਕੀਤਾ ਕਿ ਠੀਕ ਹੈ, ਸਕਾਟਲੈਂਡ ਦੇ ਲੋਕ ਫੈਸਲਾ ਕਰ ਲੈਣ ਕਿ ਉਹਨਾਂ ਨੇ ਅਲੱਗ ਦੇਸ਼ ਬਣਨਾ ਜੀ ਜਾਂ ਉਹਨਾਂ ਨੇ ਗ੍ਰੇਟ ਬ੍ਰਿਟੇਨ ਦਾ ਹਿੱਸਾ ਰਹਿਣਾ। ਸੋ ਉਹ 18 ਸਤੰਬਰ ਨੂੰ ਹੋਣਾ ਹੈ ਰੈਫਰੈਂਡਮ। ਪਰ ਜਿਹੜੀ ਗੱਲ ਕਰਕੇ ਮੈਂ ਅੱਜ ਇਹਨੂੰ ਡਿਸਕਸ ਕਰਨਾ ਚਾਹੁੰਦਾ ਹਾਂ ਕਿ ਹੁਣ ਤੋਂ ਪਹਿਲਾਂ ਤੱਕ ਜਿੰਨੇ ਵੀ ਓਪੀਨੀਅਨ ਪੋਲ ਆ ਰਹੇ ਸੀ, ਕਿਉਂਕਿ ਇਹਨਾਂ 350 ਸਾਲਾਂ 'ਚ ਬਹੁਤ ਕੁਝ ਬਦਲਿਆ ਸਕਾਟਲੈਂਡ 'ਚ। ਮੈਰਿਜਸ ਹੋਈਆਂ, ਗੋਰੇ, ਭਾਵੇਂ ਉਹ ਸਕਾਟ ਨੇ, ਆਇਰਿਸ਼ ਨੇ, ਬ੍ਰਿਟਿਸ਼ਰਸ ਨੇ, ਹੈ ਤਾਂ ਗੋਰੀ ਰੇਸ ਹੈ, ਜੀ ਵਾਈਟ ਰੇਸ ਹੈ। ਸੋ ਉਹਨਾਂ ਦੀ ਇੰਨੀ ਕੁ ਇੰਟਰਮਿੰਗਲਿੰਗ ਸੀ ਕਿ ਬਹੁਤੀ ਈਵਨ ਬ੍ਰਿਟਨ ਗੌਰਮੈਂਟ ਨੇ ਵੀ ਸ਼ਾਇਦ ਜਦੋਂ ਐਗਰੀ ਕੀਤਾ ਹੋਏਗਾ, ਉਹਨਾਂ ਨੂੰ ਲੱਗਦਾ ਸੀ ਕਿ ਇਹ ਲੂਜ਼ਿੰਗ ਪ੍ਰੋਪੋਜੀਸ਼ਨ ਹੈ। ਇੰਨੀਆਂ ਕੁ ਰਿਸ਼ਤੇਦਾਰੀਆਂ ਨੇ, ਹੁਣ ਕਿਹੜਾ ਸਕਾਟ ਹਸਬੈਂਡ ਹੈ, ਵਾਈਫ ਬ੍ਰਿਟਿਸ਼ ਹੈ, ਅੱਗੋਂ ਮੁੰਡੇ ਨੇ ਆਇਰਿਸ਼ ਨਾਲ ਵਿਆਹ ਕੀਤਾ, ਕੌਣ ਕਿਹਨੂੰ ਵੋਟ ਪਾਏਗਾ, ਕੌਣ ਕਿਹਨੂੰ ਕਹੇਗਾ ਵੀ ਤੂੰ ਉਸ ਨੇਸ਼ਨ 'ਚ ਜਾ, ਮੈਂ ਇਸ ਨੇਸ਼ਨ 'ਚ ਜਾਣਾ। ਜੀ ਜੀ ਔਰ ਇਹ ਗੱਲ ਵੀ ਕਾਫੀ ਹੱਦ ਤੱਕ ਠੀਕ ਸੀ। ਹੁਣ ਤੋਂ 2 ਹਫ਼ਤੇ ਪਹਿਲਾਂ ਤੱਕ ਵੀ ਹਾਲਤ ਇਹ ਸੀ ਕਿ 20% ਦਾ ਮਾਰਜਨ ਸੀ। ਜਿਹੜੇ ਓਪੀਨੀਅਨ ਪੋਲ ਹੁੰਦੇ ਨੇ, ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਸੀ ਕਿ ਵੀ ਤੁਸੀਂ ਅਲੱਗ ਦੇਸ਼ 'ਚ ਜਾਣਾ ਚਾਹੁੰਦੇ ਹੋ ਜਾਂ ਜਿਹੜਾ ਇੰਗਲੈਂਡ ਦਾ ਹਿੱਸਾ ਰਹਿਣਾ ਚਾਹੁੰਦੇ ਹੋ,
ਤੇ ਇਹ 20 ਪੁਆਇੰਟ ਦਾ ਮਾਰਜਨ ਸੀ, ਜਿਹਦੇ 'ਚ ਇਹ ਮੰਨ ਲਓ ਕਿ 60% ਜਿਹੜੇ ਨੇ ਉਹ ਇੰਗਲੈਂਡ ਦੇ ਨਾਲ ਰਹਿਣਾ ਚਾਹੁੰਦੇ ਸੀ ਤੇ 40% ਸੀ ਕਿ ਜਿਹੜੇ ਕਹਿੰਦੇ ਸੀ ਅਲੱਗ ਦੇਸ਼ ਹੋਣਾ ਚਾਹੀਦਾ। ਸੋ ਬ੍ਰਿਟਿਸ਼ ਵੀ ਆਰਾਮ ਨਾਲ ਬੈਠੇ ਸੀ ਕਿ ਕੋਈ ਨਹੀਂ, ਇਹਨਾਂ ਨੇ ਹਾਰਨਾ ਹੀ ਹੈ ਰੈਫਰੈਂਡਮ। ਪਰ ਜਿਹੜਾ ਲੇਟੈਸਟ ਓਪੀਨੀਅਨ ਪੋਲ ਜਿਹਦੇ ਕੱਲ੍ਹ ਹੀ ਨਤੀਜੇ ਆਏ ਨੇ, ਉਹਨਾਂ ਮੁਤਾਬਕ, ਕਿਉਂਕਿ ਇਸ ਤੋਂ ਪਹਿਲਾਂ ਇੱਕ ਡਿਬੇਟ ਹੋਈ ਟੀਵੀ ਦੇ ਉੱਤੇ, 2 ਡਿਬੇਟਸ ਹੋਈਆਂ, ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਫਸਟ ਮਿਨਿਸਟਰ ਹੈ, ਉਹਨੂੰ ਜਿਹੜਾ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਹੈ, ਉਹਨੂੰ ਫਸਟ ਮਿਨਿਸਟਰ ਕਹਿੰਦੇ ਨੇ, ਐਲੈਕਸ ਸੈਲਬੰਟ, ਉਹਨੇ ਆਪਣੇ ਲੋਕਾਂ ਦਾ ਕੇਸ ਆਪਣੇ ਲੋਕਾਂ ਦੇ ਸਾਹਮਣੇ ਹੀ ਪ੍ਰੈਜ਼ੈਂਟ ਕੀਤਾ। ਡਿਬੇਟ ਦੂਜਾ ਪਾਰਟ ਸੀ ਕਿ ਵੀ ਸਾਨੂੰ ਨਾਲ ਰਹਿਣਾ ਚਾਹੀਦਾ ਹੈ। ਐਲੈਕਸ ਸੈਲਬੰਟ ਜਿਹੜਾ ਉਹ ਕਰ ਰਿਹਾ ਸੀ ਵੀ ਸਾਨੂੰ, ਅਸੀਂ ਕਿਉਂ ਅੱਡ ਹੋਣਾ ਚਾਹੁੰਦੇ ਜੀ। ਔਰ ਇਹਨਾਂ ਡਿਬੇਟਸ ਨੇ ਜਾਂ ਉਹਨਾਂ ਦੇ ਹੋਰ ਕੋਈ ਫੈਕਟਸ ਉਹਨਾਂ ਨੇ ਸਾਹਮਣੇ ਦਿੱਤੇ ਹੋਣਗੇ, ਹੁਣ ਦੇ ਓਪੀਨੀਅਨ ਪੋਲ ਦੇ ਵਿੱਚ ਆਇਆ ਕਿ 51% ਲੋਕ ਅੱਡ ਹੋਣਾ ਚਾਹੁੰਦੇ ਨੇ ਜੀ, ਔਰ 49% ਜਿਹੜੇ ਨੇ ਉਹ ਇੰਗਲੈਂਡ ਦਾ ਹਿੱਸਾ ਰਹਿਣਾ ਚਾਹੁੰਦੇ ਨੇ। ਸੋ ਅਜੇ 2 ਹਫ਼ਤੇ ਵਿੱਚ ਰਹਿੰਦੇ ਨੇ, ਸੋ ਹੋ ਸਕਦਾ ਇਹ ਮਾਰਜਨ ਵੱਧ ਵੀ ਸਕਦਾ, ਹੋ ਸਕਦਾ ਇਹ ਥੱਲੇ ਵੀ ਜਾ ਸਕਦਾ, ਪਰ ਇਸ ਗੱਲ ਨੇ ਵਕਤ ਪਾ ਦਿੱਤਾ ਇਹਨਾਂ ਨੂੰ, ਇੰਗਲੈਂਡ ਨੂੰ। ਔਰ ਉਹਨਾਂ ਨੇ ਫੌਰਨ ਜਿਹੜੀ ਇੱਕ ਆਫਰ ਕੀਤੀ ਹੈ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਕਿ ਜੀ ਅਸੀਂ ਟੈਕਸ, ਸੋਸ਼ਲ ਔਰ ਇਕਨੋਮਿਕਲ ਇਸ਼ੂਜ਼ ਦੇ ਉੱਤੇ ਹੋਰ ਵੀ ਕੰਸੈਸ਼ਨ ਦੇਣ ਨੂੰ ਤਿਆਰ ਹੈ ਸਕਾਟਲੈਂਡ ਨੂੰ, ਜੇ ਉਹ ਇੰਗਲੈਂਡ ਦਾ ਹਿੱਸਾ ਰਹਿੰਦੇ ਨੇ। ਲੇਕਿਨ ਮਤਲਬ ਜਿਹੜੇ ਦੂਸਰੇ ਨੇ ਉਹ ਜੂਬੀਲੈਂਟ ਨੇ ਕਿ ਵੀ ਅਸੀਂ ਹੁਣ ਅਲੱਗ ਦੇਸ਼ ਬਣਨਾ। ਔਰ ਜਿਹੜੇ 4 ਇਸ਼ੂ ਇਹਦੇ 'ਚ ਖਾਸ ਤੌਰ ਦੇ ਉੱਤੇ ਜੇ ਉਹ ਸੈਪਰੇਸ਼ਨ ਹੁੰਦੀ ਹੈ ਸਕਾਟਲੈਂਡ ਦੀ ਦੇਸ਼ ਦੇ ਤੌਰ 'ਤੇ, ਉਹ ਕਾਜ਼ ਆਫ ਕੰਸਰਨ ਹੋਣਗੇ। ਉਹਨਾਂ ਦੇ ਵਿੱਚ ਕਰੰਸੀ ਹੈ ਜੀ। ਹੁਣ ਇੰਗਲੈਂਡ ਆਪਣੇ ਪੌਂਡ ਨੂੰ, ਜਿਵੇਂ ਉੱਥੇ ਕਰੰਸੀ ਪੌਂਡ ਚੱਲਦੀ ਹੈ, ਉਹ ਧਮਕੀ ਦੇ ਰਹੇ ਨੇ ਕਿ ਜੇ ਤੁਸੀਂ ਅੱਡ ਹੋਏ ਤੇ ਅਸੀਂ ਜਿਹੜੀ ਆ ਕਰੰਸੀ ਤੁਹਾਨੂੰ ਪੌਂਡ ਨਹੀਂ ਯੂਜ਼ ਕਰਨ ਦੇਣੀ, ਤੁਸੀਂ ਆਪਣੀ ਕਰੰਸੀ ਬਣਾਓ। ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਜੀ ਇਹ ਤਾਂ ਇਵੇਂ ਹੀ ਹੈ ਇੱਕੋ ਕਰੰਸੀ ਰੱਖਣ ਦਾ ਕਿ ਹਸਬੈਂਡ ਵਾਈਫ ਦਾ ਡਾਈਵੋਰਸ ਹੋ ਜਾਏ ਤੇ ਉਹ ਵਾਈਫ ਕਹੀ ਜਾਏ ਜੀ ਨਹੀਂ ਨਹੀਂ ਅਸੀਂ ਅਕਾਊਂਟ ਇਕੱਠਾ ਰੱਖਾਂਗੇ। ਉਹਨੂੰ ਜੇ ਡਾਈਵੋਰਸ ਹੀ ਹੋ ਗਿਆ ਫਿਰ ਅਕਾਊਂਟ ਦਾ ਕੀ ਕੰਮ ਹੈ ਇਕੱਠੇ ਰੱਖਣ ਦਾ। ਸੋ ਉਹਦੇ 'ਚ ਸ਼ਾਇਦ ਸਕਾਟ ਲੂਜ਼ਰ ਹੁੰਦੇ ਨੇ ਜੇ ਉਹ ਪੌਂਡ ਉਹਨਾਂ ਨੂੰ ਨਹੀਂ ਮਿਲਦਾ। ਪਰ ਇਹ ਵੀ ਅਸੀਂ ਸਮਝਦੇ ਹਾਂ ਵੀ ਜੇ ਲੋਕ ਤੁਰ ਹੀ ਪੈਣ ਇਸ ਰਸਤੇ 'ਤੇ, ਫਿਰ ਉਹੀ ਗੱਲ ਹੁੰਦੀ ਹੈ ਜਿਵੇਂ ਜਦੋਂ ਪਾਕਿਸਤਾਨ ਦਾ ਕਨਸੈਪਟ ਸਾਹਮਣੇ ਆਇਆ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ, ਤੇ ਜਿਵੇਂ ਅੱਜ ਕਈ ਸਿੱਖ ਬੁੱਧੂ ਜੀ ਵੀ ਨਿਕਲਦੇ ਨੇ ਕਿ ਜੀ ਖਾਲਿਸਤਾਨ ਕੀ ਬਣੇਗਾ, ਸਮੁੰਦਰ ਨਹੀਂ ਲੱਗਦਾ ਨਾਲ, ਕੋਈ ਵਿੱਚੋਂ ਸੋਨਾ ਚਾਂਦੀ ਲੋਹਾ ਨਹੀਂ ਹੈ, ਖਾਵਾਂਗੇ ਕਿੱਥੋਂ, ਇੱਧਰ ਤਾਂ ਇੰਡੀਆ ਪਾਵਰਫੁਲ ਹੈ, ਉਧਰ ਪਾਕਿਸਤਾਨ ਹੈ, ਸਿੱਖ ਲੜ ਪੈਣਗੇ ਆਪਸ 'ਚ, ਕੀ ਕਰਾਂਗੇ। ਜਿਵੇਂ ਇਵੇਂ ਹੀ ਉਹਨਾਂ ਨੂੰ ਵੀ ਜਿਹੜਾ ਉਹ ਜਿਹੜੇ ਉਸ ਵੇਲੇ ਦੇ ਮੁਸਲਮਾਨ ਇੰਟੈਲੈਕਚੁਅਲ ਸੀ ਮੈਜੋਰਟੀ, ਅਬੁਲ ਕਲਮ ਆਜ਼ਾਦ ਤਾਂ ਕਾਂਗਰਸ ਦੇ ਖਾਤੇ ਸੀ, ਹੋਰ ਵੀ ਉਹ ਇੱਦਾਂ ਦੀਆਂ ਇਸਲਾਮਾਂ ਕਰ ਦਿੰਦੇ ਸੀ ਜਾਂ ਇੱਦਾਂ ਹੀ ਗੱਲਾਂ ਕਰਦੇ ਸੀ ਕਿ ਜੀ ਅਸੀਂ ਕਿੱਦਾਂ ਸਰਵਾਈਵ ਕਰਾਂਗੇ, ਪਾਕਿਸਤਾਨ 'ਚ ਆਹ ਨਹੀਂ ਹੁੰਦਾ, ਉਹ ਨਹੀਂ ਹੋਏਗਾ, ਕਿਵੇਂ ਰੋਟੀ ਖਾਵਾਂਗੇ, ਸਾਲ ਦੇ ਵਿੱਚ ਡਿੱਗ ਪਾਂਗੇ, ਵਾਪਸ ਇੰਡੀਆ ਖਾ ਜਾਏਗਾ ਸਾਨੂੰ ਜੀ। ਤੇ ਉਹਨਾਂ ਦੇ ਉਹ ਜਿਹੜੇ ਬੜੇ ਪਪੂਲਰ ਸ਼ਬਦ ਨੇ ਕਿ ਵੀ ਭਾਵੇਂ ਪਾਕਿਸਤਾਨ ਟੁੱਟਾ ਭੱਜਾ ਹੋਏ, ਬੇਸ਼ੱਕ ਸਾਨੂੰ 24 ਘੰਟਿਆਂ 'ਚ ਇੱਕ ਵਾਰ ਖਾਣ ਨੂੰ ਮਿਲੇ, ਪਰ ਅਸੀਂ ਪਾਕਿਸਤਾਨ ਔਰ ਪਾਕਿਸਤਾਨ ਤੋਂ ਘੱਟ ਹੁਣ ਕੋਈ ਗੱਲ ਕਬੂਲ ਨਹੀਂ ਕਰਾਂਗੇ। ਇਹ ਡਿਟਰਮੀਨੇਸ਼ਨ ਹੁੰਦੀ ਹੈ ਲੋਕਾਂ ਦੀ। ਸੋ ਮੈਂ ਸਮਝਦਾ ਵੀ ਭਾਵੇਂ ਐਜ਼ ਏ ਲਾਸਟ ਡਿਚ ਐਫਰਟ ਬ੍ਰਿਟਿਸ਼ ਯੂਜ਼ ਕਰ ਰਹੇ ਨੇ ਪੌਂਡ ਦੀ ਗੱਲ ਨੂੰ ਕਿ ਜੀ ਕਰੰਸੀ ਤੁਹਾਨੂੰ ਨਹੀਂ ਯੂਜ਼ ਕਰਨ ਦਿਆਂਗੇ। ਦੂਸਰਾ ਇਸ਼ੂ ਜਿਹੜਾ ਆਪਸੀ ਤਕਰਾਰ, ਨੈਸ਼ਨਲ ਡੈਟ, ਕਿ ਵੀ ਜੇ ਹੁਣ ਕਰਜ਼ਾ ਚੜਿਆ ਹੋਇਆ ਇੰਗਲੈਂਡ ਦੇ ਸਿਰ ਤੇ ਜਿੰਨਾ ਵੀ, ਕਿ ਜੇ ਸਕਾਟਲੈਂਡ ਅੱਡ ਹੁੰਦਾ ਉਹਨਾਂ ਨੂੰ ਕਹਿਣਗੇ ਜੀ ਸਾਡਾ ਕਰਜ਼ਾ ਤੁਸੀਂ ਸ਼ੇਅਰ ਕਰੋ, ਇਹਨਾਂ ਨੂੰ ਕਹਿਣਗੇ ਤੁਹਾਡਾ ਸੀ, ਗ੍ਰੇਟ ਬ੍ਰਿਟਨ ਦਾ ਸੀ, ਅਸੀਂ ਥੋੜ੍ਹੀ ਦੇਣੇ ਤੁਹਾਡੇ ਕਰਜ਼ੇ ਦੇ। ਸੋ ਇਹ ਇੱਕ ਇਸ਼ੂ ਹੈ ਜਿਹੜਾ ਰਿਜ਼ੋਲਵ। ਨਾਰਥ ਸੀ ਆਇਲ, ਕਿਉਂਕਿ ਬਿਲਕੁਲ ਸਕਾਟਲੈਂਡ ਦੇ ਨਾਲ ਜਿਹੜਾ ਨਾਰਥ ਸੀ ਹੈ ਉਹਦੇ 'ਚ ਬੜਾ ਭਾਰੀ ਆਇਲ ਮਿਲਿਆ, ਔਰ ਇਹ ਵੀ ਇੱਕ ਰੀਜ਼ਨ ਹੈ ਕਿ ਸਕਾਟਲੈਂਡ ਦੇ ਵਿੱਚ ਜਿਹੜੀ ਆਜ਼ਾਦੀ ਦੀ ਕੰਗੜਾਈ ਨਵੀਂ ਆਈ, ਉਹਨਾਂ ਨੂੰ ਇਹ ਲੱਗਾ ਵੀ ਅਸੀਂ ਤਾਂ ਇਕਨੋਮਿਕਲੀ ਬਹੁਤ ਜਲਦੀ ਵਾਇਬਲ ਹੋਵਾਂਗੇ। ਸੋ ਉਹਦੇ 'ਤੇ ਕਿੰਨਾ ਅਧਿਕਾਰ ਉਹਦਾ ਹੋਏਗਾ, ਕਿੰਨਾ ਹੋਏਗਾ, ਇਹ ਵੀ ਇੱਕ ਝਗੜੇ ਦਾ ਵਿਸ਼ਾ ਹੈ। ਔਰ ਜਿਹੜਾ ਨਿਊਕਲੀਅਰ ਸਬਮੈਰੀਨ ਬੇਸ ਹੈ ਜਿਹੜਾ ਕਿ ਸਕਾਟਲੈਂਡ ਦੇ ਵਿੱਚ ਹੈ, ਉਹਦਾ ਫਿਊਚਰ ਕੀ ਹੋਏਗਾ। ਸੋ ਇਹ ਇਸ਼ੂ ਨੇ, ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਅਸੀਂ ਖਾਲਿਸਤਾਨ ਦੇ ਰਸਤੇ ਦੇ ਪੰਨ ਦੀ ਕੋਈ ਵੀ ਤਬਦੀਲੀ ਜਿਹੜੀ ਦੁਨੀਆ ਦੇ ਵਿੱਚ, ਔਰ ਜੇ ਇੰਗਲੈਂਡ ਵਰਗਾ ਦੇਸ਼ ਜਿਹੜਾ ਉਹ ਕਦੇ ਐਮਪਾਇਰ ਸੀ ਜਿਹਦੇ ਰਾਜ ਕਦੇ ਸੂਰਜ ਡੁੱਬਦਾ ਨਹੀਂ ਸੀ, ਉਹ ਪੀਸਫੁਲ ਤਰੀਕੇ ਨਾਲ ਆਪਣੇ ਲੋਕਾਂ ਨੂੰ ਅਲਾਉ ਕਰ ਰਿਹਾ ਹੈ, ਸਕਾਟਲੈਂਡ ਦੇ ਲੋਕਾਂ ਨੂੰ, ਕਿ ਉਹ ਫੈਸਲਾ ਕਰਨ ਉਹਨਾਂ ਨੇ ਨਾਲ ਰਹਿਣਾ ਕਿ ਨਹੀਂ ਰਹਿਣਾ। ਤੇ ਭਾਰਤ ਜਿਹੜਾ ਹੈ, ਜਿਹੜੇ ਆਪਣੇ ਆਪ ਨੂੰ ਹਿੰਸਾ ਪਰਮੋ ਧਰਮਾ ਔਰ ਗਾਂਧੀ ਦੇ ਚੇਲੇ ਬਣੇ ਹੋਏ ਨੇ, ਉਹ ਕਿਉਂ ਅਲਾਉ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਸਿੱਖ, ਕਸ਼ਮੀਰ ਦੇ ਵਿੱਚ ਨਾਗੇ, ਮਨੀਪੁਰੀ, ਅਸਾਮੀ, ਪੁੱਛ ਲਓ ਲੋਕਾਂ ਨੂੰ, ਜੇ ਰਹਿਣਾ ਚਾਹੁੰਦੇ ਨੇ ਤੁਹਾਡੇ ਨਾਲ ਜੀ ਸਦਕੇ ਰਹਿਣ, ਅੱਡ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਜੀ ਸਦਕੇ ਵਿਦਾ ਕਰੋ। ਸੋ ਅਸੀਂ ਸਮਝਦੇ ਹਾਂ ਕਿ ਇੱਕ ਹੈਲਥੀ
ਜਿਹੜਾ ਪ੍ਰੈਸੀਡੈਂਟ ਇੰਗਲੈਂਡ ਨੇ ਸੈੱਟ ਕੀਤਾ। ਬੇਸ਼ੱਕ ਉਸ ਪ੍ਰੈਸੀਡੈਂਟ ਦੇ ਥੱਲੇ ਪਿਛਲੇ ਦਹਾਕੇ ਦੇ ਵਿੱਚ ਕਿੰਨੇ ਦੇਸ਼ ਬਣੇ ਨੇ, ਜਿਹੜਾ ਬੋਸਨੀਆ ਹੈ, ਉਹਦੇ 'ਚ ਕੋਸੋਵੋ ਹੈ, ਈਸਟ ਤੈਮੂਰ ਹੈ, ਹੁਣੇ ਹੀ ਸਾਊਥ ਸੁਡਾਨ ਬਣਿਆ। ਸੋ ਇਹ ਇੱਕ ਪੋਜ਼ਿਟਿਵ ਗੱਲ ਹੈ। ਔਰ ਸੈਕੰਡਲੀ ਜਿਹੜੀ ਜਿਹਨੂੰ ਫਨੀ ਵੀ ਕਿਹਾ ਜਾ ਸਕਦਾ, ਪਰ ਮੈਂ ਫਨੀ ਤਾਂ ਇਹਨੂੰ ਨਹੀਂ ਕਹਾਂਗਾ ਜੀ, ਇਹ ਇਸ ਤਰਾਸਦੀ ਨੂੰ ਬਿਆਨ ਕਰਦਾ ਹੈ ਕਿ ਵੀ ਜਿਹੜੇ ਅੱਜ ਜਿਹੜੇ ਕਿ ਭਾਰਤੀ ਸੱਭਿਅਤਾ ਔਰ ਉਚਿਆਨ, ਔਰ ਦੇਖੋ ਜੀ ਅਸੀਂ ਤਾਂ ਔਰਤਾਂ ਦਾ ਸਟੇਟਸ ਇਹ ਬਣਾਇਆ, ਅਸੀਂ ਤਾਂ ਦੇਵੀਆਂ ਬਣਾਇਆ ਉਹਨਾਂ ਨੂੰ ਜੀ। ਹੋਰ ਕਿਸੇ, ਉਹ ਕਹਿੰਦੇ ਜੀ ਹੋਰ ਕਿਸੇ ਧਰਮ 'ਚ ਔਰਤ ਦੀ ਪੂਜਾ ਨਹੀਂ ਹੁੰਦੀ, ਦੇਖੋ ਅਸੀਂ ਤਾਂ ਦੇਵੀਆਂ ਦੀ ਪੂਜਾ ਕਰਦੇ ਜੀ। ਅਸੀਂ ਔਰਤ ਨੂੰ ਕਿੰਨਾ ਮਹਾਨ ਰੁਤਬਾ ਦਿੱਤਾ। ਔਰ ਕਿੰਨੀ ਸ਼ਰਮਸਾਰੀ ਵਾਲੀ ਗੱਲ ਹੈ ਕਿ ਜਿਹੜੀ ਪਿਛਲੇ ਦਿਨਾਂ 'ਚ ਖਬਰ ਜਿਹਨੂੰ ਵਰਲਡ ਮੀਡੀਆ ਨੇ ਚੁੱਕਿਆ, ਯਾਹੂ ਨਿਊਜ਼ ਨੇ ਵੀ ਚੁੱਕਿਆ ਜੀ, ਸੋਸ਼ਲ ਮੀਡੀਆ ਤੇ ਵੀ ਹੈ ਕਿ ਭਾਰਤ ਦੇ ਇੱਕ ਪਿੰਡ ਦੇ ਵਿੱਚ ਮੰਗਲੀ ਮੁੰਡਾ ਨਾਂ ਦੀ ਇੱਕ 18 ਸਾਲਾ ਕੁੜੀ ਦਾ ਇੱਕ ਕੁੱਤੇ ਦੇ ਨਾਲ ਵਿਆਹ ਕੀਤਾ ਗਿਆ। ਔਰ ਮੈਂ ਤੁਸੀਂ ਜਿਹੜੇ ਦਰਸ਼ਕ ਨੇ ਉਹ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਇਹ ਜਿਹੜੀ ਫੋਟੋ ਹੈ ਇਸ ਨੂੰ ਚਾਰੇ ਪਾਸੇ ਫਲੈਸ਼ ਕੀਤਾ ਗਿਆ। ਔਰ ਇਸ ਦਾ ਜਿਹੜੀ ਰੀਜ਼ਨਿੰਗ ਹੈ ਉਹ ਇਹ ਹੈ ਕਿ ਜੀ ਇਹ ਜਿਵੇਂ ਇਹਨਾਂ ਨੇ ਬਾਹਮਣਾ ਦੇ ਪਾਏ ਹੋਏ ਜੋਤਿਸ਼ ਦੇ ਨਾਂ ਥੱਲੇ ਔਰ ਸ਼ੁਭ ਸ਼ਗਨ ਔਰ ਅਪਸ਼ਗਨ ਦੇ ਥੱਲੇ ਕੋਈ ਮੰਗਲੀਕ ਇਹ ਕੱਢਦੇ ਨੇ, ਪਤਾ ਨਹੀਂ ਮੰਗਲਵਾਰ ਨੂੰ ਜੰਮੇ, ਪੰਡਤ ਕੋਈ ਨਹੀਂ ਜੰਮਿਆ ਹੋਣਾ ਮੰਗਲਵਾਰ ਨੂੰ, ਇਸ ਲਈ ਇਹਨਾਂ ਨੇ ਕਿ ਜੀ ਇਹ ਕੁੜੀ ਮੰਗਲੀਕ ਹੈ। ਤੇ ਜਿਹੜੀ ਫਿਰ ਮੰਗਲੀਕ ਪਹਿਲਾਂ ਤਾਂ ਉਹਨਾਂ ਦੇ ਵਿਆਹ ਹੀ ਨਹੀਂ ਹੁੰਦੇ। ਫਿਰ ਇਹ ਹੁੰਦਾ ਕਿ ਜੀ ਜੇ ਹੁਣ ਇਹ ਜਿਹਦੇ ਨਾਲ ਵਿਆਹ ਕਰੇਗੀ ਉਹਨੂੰ ਮਾਰ ਦੇਗੀ, ਉਹਦੇ ਤੇ ਹਾਵੀ ਹੋਏਗੀ। ਸੋ ਇਹ ਕਿਸੇ ਪੰਡਤ ਨੇ ਸੁਜੈਸਟ ਕੀਤਾ ਹੋਣਾ ਕਿ ਜੀ ਇਹ ਤੁਸੀਂ ਨਾਲੇ ਉਹਨੇ ਦਾਨ ਦਕਸ਼ਨਾ ਲਈ ਹੋਣੀ, ਉਹਨੇ ਕਿਹਾ ਹੋਣਾ ਕਿ ਜੀ ਇਹਦਾ ਤੁਸੀਂ ਕੁੱਤੇ ਨਾਲ ਵਿਆਹ ਕਰੋ ਜੀ। ਔਰ ਇਹ ਹੈ ਵੀ ਜਿਹੜਾ ਇਹਦੇ ਤੇ ਭਾਰ ਹੈ ਮੰਗਲੀਕ ਦਾ ਉਹ ਕੁੱਤੇ ਤੇ ਹੋਏਗਾ, ਕੁੱਤਾ ਮਰ ਜਾਏਗਾ ਜੀ। ਤੇ ਉਸ ਤੋਂ ਬਾਅਦ ਜਦੋਂ ਨਹੀਂ ਵੀ ਕੁੱਤਾ ਮਰਦਾ ਵਿਆਹ ਤੋਂ ਬਾਅਦ ਤੁਸੀਂ ਜਿਹੜਾ ਕੁਝ ਦੇਰ ਬਾਅਦ ਇਹਦਾ ਦੂਜਾ ਵਿਆਹ ਕਰ ਦੇਣਾ। ਸੋ ਇਸ ਨਾਲ ਉਹਦੇ ਸਿਰ ਤੋਂ ਜਿਹੜਾ ਉਹ ਭਾਰ ਲੱਥ ਜਾਏਗਾ। ਸੋ ਇਹ ਸੁਪਰ ਪਾਵਰ ਬਣਨ ਦਾ ਖਾਬ ਦੇਖਣ ਵਾਲੇ, ਦੇਵੀਆਂ ਦੀ ਪੂਜਾ ਦਾ ਜਿਹੜਾ ਉਹ ਬਹੁਤ ਫਖਰ ਕਰਨ ਵਾਲੇ ਕਿ ਜੀ ਅਸੀਂ ਔਰਤ ਦੀ ਪੂਜਾ ਕਰਦੇ ਹਾਂ ਜੀ। ਔਰ ਜਦੋਂ ਅਸੀਂ ਮਨੂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਮਨੂ ਸੰਹਿਤਾ ਨੇ ਔਰਤ ਨੂੰ ਕਿਸ ਕਦਰ ਜਿਹੜਾ ਉਹ ਸ਼ੂਦਰ ਦੇ ਬਰਾਬਰ, ਪਹਿਲਾਂ ਤਾਂ ਇਨਸਾਨ ਨੂੰ ਸ਼ੂਦਰ ਬਣਾਇਆ, ਔਰਤ ਤੋਂ ਸਾਰੇ ਹੱਕ ਖੋਏ, ਉਹਨੂੰ ਜਨੇਊ ਪਾਉਣ ਦਾ ਹੱਕ ਨਹੀਂ ਹੈ, ਉਹਨੂੰ ਨਰਕ ਦੁਆਰੀ ਬਣਾਇਆ। ਉਸ ਲਈ ਮਨੂ ਕਹਿੰਦਾ ਇਹਨੂੰ ਇਕੱਲੇ ਕਦੇ ਨਾ ਰਹਿਣ ਦਿਓ। ਜਦੋਂ ਛੋਟੀ ਹੈ ਤਾਂ ਪਿਓ, ਫਿਰ ਘਰ ਵਾਲਾ, ਫਿਰ ਪੁੱਤਰ, ਇਹਨੂੰ ਚਾਰ ਦੀਵਾਰੀ 'ਚ ਬੰਦ ਰੱਖੋ, ਇਹਦਾ ਕੋਈ ਇਤਬਾਰ ਨਹੀਂ ਹੈ। ਔਰ ਜੋ ਵੀ ਨੈਗੇਟਿਵਿਟੀ ਉਸ ਨੇ ਉਸ ਹਿੰਦੂ ਕਾਨੂੰਨ ਦੇ ਵਿੱਚ ਕਹੀ ਹੈ ਜੀ। ਔਰ ਬੇਸ਼ੱਕ ਅੱਜ ਕਹਿਣ ਨੂੰ ਭਾਰਤ ਦੇ ਵਿੱਚ ਇੱਕ ਸੈਕੂਲਰ ਕਨਸਟੀਟਿਊਸ਼ਨ ਦੇ ਨਾਂ ਥੱਲੇ ਰਾਈਟਸ ਇਕੁਅਲ ਦਿੱਤੇ ਹੋਏ ਨੇ, ਪਰ ਜੇ ਬਾਲ ਵਿਆਹਾਂ ਦੀ ਗੱਲ ਕਰੀਏ ਤੇ ਅੱਜ ਵੀ ਔਰ ਭਰੀਆਂ ਹੁੰਦੀਆਂ ਨੇ ਮੈਗਜ਼ੀਨਸ ਇੰਟਰਨੈਸ਼ਨਲ, ਔਰ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ 'ਚ ਹੁੰਦਾ ਹੈ ਕਿ ਜੀ 5-5 6-6 ਸਾਲ ਦੀਆਂ ਬੱਚੀਆਂ ਜਿਹੜੀਆਂ ਨੇ ਉਹ ਵਿਆਹੀਆਂ ਜਾ ਰਹੀਆਂ ਹੁੰਦੀਆਂ ਨੇ। ਔਰ ਉਹਨਾਂ ਦੀਆਂ ਪਬਲਿਕ ਹੁੰਦਾ ਇਸ ਨੂੰ। ਰਾਜਸਥਾਨ ਜਾਓ ਉੱਥੇ ਬੜੇ ਅੱਜ ਵੀ ਸਤੀ ਮੰਦਰ ਪੁਰਾਣੇ ਨਹੀਂ, ਈਵਨ ਕਰੰਟ ਵੀ ਕਿ ਵੀ ਇਹ ਸਾੜ ਦਿਓ ਕੁੜੀ ਨੂੰ ਜੀ। ਇਹ ਤਾਂ ਅੰਗਰੇਜ਼ਾਂ ਦੀ ਮਿਹਰਬਾਨੀ ਹੈ ਵੀ ਉਹਨਾਂ ਨੇ ਕਾਨੂੰਨ ਬਣਾ ਕੇ ਸਤੀ ਨੂੰ ਅਗੇਂਸਟ ਦਾ ਲਾਅ ਜਿਹੜੀ ਹੈ ਉਹ ਐਲਾਨਿਆ ਸੀ। ਸੋ ਇਹ ਜਿਹੜੀ ਇਸ ਬੱਚੀ ਦਾ ਜਿਸ ਨੂੰ ਉਹਦੀ ਮਰਜ਼ੀ ਦੇ ਖਿਲਾਫ ਉਹਨੇ ਕਿਹਾ ਜੀ ਮੈਂ ਨਹੀਂ ਚਾਹੁੰਦੀ ਸੀ, ਮੇਰੇ ਪਰ ਪਿਓ ਮੇਰਾ ਇਨਸਿਸਟ ਕਰਦੇ ਜੀ। ਫਿਰ ਉਹ ਯਾਹੂ ਜਿਹੜੀ ਸਟੋਰੀ ਆ ਉਹਦੇ 'ਚ ਉਹਨਾਂ ਨੇ ਕਿਹਾ ਜੀ ਗੱਲ ਕੱਲੀ ਪਿਓ ਜਾਂ ਮਾਂ ਦੀ ਨਹੀਂ ਹੈ ਜੀ, ਇਹ ਤਾਂ ਸਾਰਾ ਸਮਾਜ ਹੀ ਇਸ ਕਿਸਮ ਦਾ ਹੈ ਕਿ ਵੀ ਇਹ ਕੁੱਤਾ ਜਿਹਦਾ ਨਾਮ ਸ਼ੇਰੂ ਹੈ ਉਹ ਪੂਰਾ ਕਾਰ ਦੇ ਵਿੱਚ ਦੂल्हा ਬਣ ਕੇ ਆਇਆ। ਔਰ ਤੁਸੀਂ ਉਹ ਫੋਟੋ ਤੋਂ ਦੇਖੋ ਵੀ ਉਹਨੂੰ ਕਿਵੇਂ ਇੱਕ ਜਿਹੜੀ ਹੈ ਔਰਤ ਦਾ ਅਪਮਾਨ ਹੈ, ਮੈਂ ਸਮਝਦਾ ਔਰਤ ਜ਼ਾਤ ਦਾ ਅਪਮਾਨ ਹੈ ਜੀ ਜੀ। ਔਰ ਕਿਸ ਕਦਰ ਇਹ ਕਿਵੇਂ ਜਸਟੀਫਾਈ ਕਰਦੇ ਨੇ, ਕਿਵੇਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਫਿਰ ਕਹਿਣਗੇ ਜੀ ਜੋਤਿਸ਼ ਸਾਡਾ ਬੜਾ ਮਹਾਨ ਹੈ। ਇਹਨਾਂ ਨੇ ਤਾਂ ਪਹਿਲੀ ਸਰਕਾਰ ਵਾਜਪਾਈ ਦੀ ਬਣੀ ਜੋਤਿਸ਼ ਨੂੰ ਐਜ਼ ਏ ਸਬਜੈਕਟ ਲਾ ਦਿੱਤਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਵਿੱਚ ਜੀ। ਔਰ ਇਹਦੇ 'ਚ ਇਹ ਨਹੀਂ ਹੈ ਕਿ ਵੀ ਇਹ ਤਾਂ ਹੈ ਹੀ ਨੇ ਇਸ ਕਿਸਮ ਦੇ ਵਹਿਮਾਂ ਭਰਮਾਂ ਦਾ ਕਰਨ ਵਾਲੇ। ਆਪਣੇ ਲੋਕਾਂ ਦਾ ਹਾਲ ਦੇਖੋ ਕਿ ਵੀ ਕਿਵੇਂ ਅੱਜ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਅਖਬਾਰਾਂ ਦੇ ਵਿੱਚ ਤੁਸੀਂ ਦੇਖ ਲਓ ਇਸ਼ਤਿਹਾਰ ਚੁੱਕ ਕੇ, ਕੋਈ ਤਾਂਤਰਿਕ ਨੇ, ਕੋਈ ਮਾਸਟਰ ਸਲੀਮ ਆ ਗਿਆ, ਕੋਈ ਮਾਸਟਰ ਕੋਈ ਹੋਰ ਆ ਗਿਆ, ਕੋਈ ਯੋਗੀ ਬਣਿਆ, ਕੋਈ ਹੋਰ ਬਣਿਆ ਕਿ ਜੀ ਕੋਈ ਤਕਲੀਫ ਹੈ ਕੋਈ ਕਾਲ ਕਰੋ, ਕੁਝ ਮੇਰੀ ਬਾਬਾ ਆ ਗਿਆ, ਕੋਈ ਪੀਰ ਆ ਗਿਆ। ਕਿਹਨਾਂ ਕੰਮਾਂ ਦੇ ਵਿੱਚ ਲੱਗੇ ਹੋਏ ਨੇ, ਉਹੀ ਉਸ ਰਸਤੇ ਤੋਰਿਆ ਹੋਇਆ। ਤੁਸੀਂ ਗੁਰਦੁਆਰਿਆਂ 'ਚ ਜਾਓ ਸ਼ਨੀਚਰਵਾਰ ਖਾਸ ਤੌਰ ਤੇ ਕਾਲੇ ਮਾਹ ਦਾ ਮੱਥੇ ਟੇਕੇ ਹੁੰਦੇ ਨੇ ਕਿ ਢੇਰ ਲਾਇਆ ਹੁੰਦਾ। ਇਹ ਵੀ ਉਹਨਾਂ ਨੇ ਕਿਹਾ ਹੁੰਦਾ ਪੰਡਤਾਂ ਨੇ ਕਿ ਜੀ ਇਹ ਤੁਸੀਂ ਜਿਹੜਾ ਇਹ ਸ਼ਨੀ ਬੜਾ ਭਾਰੀ ਹੈ ਤੁਹਾਡੇ ਤੇ, ਇਹ ਕਰਕੇ ਸੁੱਖੋ ਉੱਥੇ ਕਰੋ। ਉਹਦੇ ਵਿੱਚ ਵੀ
ਕੋਈ ਮੋਰੀ ਵਾਲਾ ਤਾਂਬੇ ਦਾ ਪੈਸਾ ਵੀ ਪਾਇਆ ਹੋਣਾ। ਜੀ ਇੱਥੇ ਤੇਲ ਵਾਲੇ ਤਾਂ ਤੇਲ ਹੀ ਨਹੀਂ ਨਿਕਲਦੇ, ਕਿਉਂਕਿ ਜੇ ਵਸ ਚੱਲੇ ਇੱਥੇ ਜਿਹੜੀਆਂ ਆਬਾਦੀਆਂ ਨੇ, ਮੈਂ ਕਿਹਾ ਤੇਲ ਵੀ ਮੰਗਣ ਆ ਜਾਣਗੇ ਕਿ ਜੇ ਤੇਲ ਦੇ ਵਿੱਚ ਡਾਲਰ ਵੀ ਨਾਲ ਪਾ ਦਿਓ ਤਾਂ ਫਿਰ ਤੇਲ ਵੀ ਸ਼ਨੀ ਤਾਂ ਹੀ ਖੁਸ਼ ਹੋਏਗਾ ਨਾ, ਵੀ ਤੇਲ ਤੋਂ ਬਿਨਾਂ ਤਾਂ ਉਹਨੇ ਨਹਾਉਣਾ ਨਹੀਂ ਹੈ ਸ਼ਨੀ ਨੇ। ਜੀ ਸੋ ਇਹ ਗੱਲ ਹਕੀਕਤ ਬਿਆਨ ਕਰਦੀ ਹੈ ਕਿ ਕਿਸ ਕਦਰ 21ਵੀਂ ਸਦੀ 'ਚ ਦੁਨੀਆ ਕਿੱਥੇ ਹੈ ਤੇ ਇਹ ਸੁਸਾਇਟੀ ਜਿਹੜੀ ਹੈ ਵਹਿਮਾਂ ਭਰਮਾਂ ਦਾ ਸ਼ਿਕਾਰ, ਔਰ ਅੱਜ ਇਹ ਵਹਿਮਾਂ ਭਰਮਾਂ ਦੀ ਸੋਚ ਵਾਲਿਆਂ ਦੀ ਹੁਣ ਰਾਜ ਸੱਤਾ ਇਹਨਾਂ ਦੇ ਕੋਲ ਹੈ, ਪੋਲੀਟੀਕਲ ਪਾਵਰ ਇਹਨਾਂ ਦੇ ਕੋਲ ਹੈ, ਜਾ ਕੇ ਉੱਥੇ ਗੀਤਾ ਭੇਟ ਕਰ ਰਿਹਾ ਜੀ ਕੁਝ ਹੋਰ ਕਰ ਰਿਹਾ, ਔਰ ਇਸ ਕਿਸਮ ਦਾ ਜਿਹੜਾ ਇਹਨਾਂ ਦਾ ਬਿਲੀਫ ਸਿਸਟਮ ਹੈ। ਜੀ ਸੋ ਕੀ ਕਿਹਾ ਜਾ ਸਕਦਾ ਹੈ, ਵਾਟ ਇਜ਼ ਸ਼ੇਮ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਦੇ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।